ਪੰਜਾਬੀ ਰੇਡੀਓ ਜੀ ਵੈਸੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜੀ ਸਰੋਤੇ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਬਲਤੇਜ ਪੰਨਾ ਜੀ। ਦੱਸਣਗੇ ਕਿ ਭਾਰਤ ਵਿੱਚ ਪੰਜਾਬ ਦੇ ਵਿੱਚ ਸਰਕਾਰਾਂ ਕੀ ਕਰਦੀਆਂ, ਕੀ ਕੁਛ ਨਵੀਂ ਸਰਕਾਰ ਆ ਉਹ ਕਰ ਰਹੀ ਆ, ਉਸ ਦੀ ਗੱਲਬਾਤ ਕਰਾਂਗੇ। ਗੱਲਬਾਤ ਕਰਨ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰਸ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਆਪ ਸਭ ਤੱਕ ਪਹੁੰਚਾਇਆ ਜੀ। ਖਾਲਸਾ ਇੰਸ਼ੋਰੈਂਸ ਏਜੰਸੀ ਸਾਨੂੰ ਜੇ ਤੋਂ 4082722500 ਉਹਨਾਂ ਦਾ ਫੋਨ ਨੰਬਰ ਆ। ਅਸ਼ਾਨਜੀਤ ਸਿੰਘ ਕਲੋਟੀ ਜੂਬਾ ਸਿਟੀ, ਗੁਰਦੀਪ ਸਿੰਘ ਬਿਰਦੀ ਕਲੋਵਸ, ਮਨਦੀਪ ਸਿੰਘ ਤੇ ਸਰਬਜੀਤ ਕੌਰ ਸੈਨੋਜੇ ਪੰਜਾਬੀ ਅਮਰੀਕਨ ਸੀਨੀਅਰ ਸੈਂਟਰ ਬੇਕਰਸਫੀਲਡ। ਬਹੁਤ ਬਹੁਤ ਇਹਨਾਂ ਦੇ ਧੰਨਵਾਦੀ, ਇਹਨਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਕੇ ਆਪ ਸਭ ਤੱਕ ਪਹੁੰਚਾਇਆ ਜੀ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਬਹੁਤ ਮਿਹਰਬਾਨੀ ਜੀ, ਧੰਨਵਾਦ। ਅਤੇ ਬਲਤੇਜ ਪੰਨੂ, ਸਭ ਤੋਂ ਪਹਿਲਾਂ ਨਵੀਂ ਸਰਕਾਰ ਤੇ ਨਵੀਆਂ ਗੱਲਾਂ ਤੇ ਉਹਨਾਂ ਦਾ ਜਿਹੜਾ ਬਜਟ ਦਾ ਸੈਸ਼ਨ ਆ ਉਹ ਸ਼ੁਰੂ ਹੋਵੇਗਾ। ਬਿਲਕੁਲ ਜੀ, ਅੱਜ ਜਿਹੜਾ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਆ ਜੀ, ਇਹ ਨਵੀਂ ਬਣੀ ਸਰਕਾਰ ਦਾ ਪਹਿਲਾ ਸੈਸ਼ਨ ਜਿਹੜਾ ਉਹ ਸਟਾਰਟ ਹੋਊਗਾ। ਰਾਣਾ KP ਸਿੰਘ ਹੋਰੀ ਜਿਹੜੇ ਨੇ ਜੀ, ਉਹਨਾਂ ਨੂੰ ਆਰਡੀਨਰੀ ਸਪੀਕਰ ਚੁਣਿਆ ਗਿਆ। ਉਹਨਾਂ ਦੇ ਪੱਕੇ ਸਪੀਕਰ ਬਣ ਜਾਣ ਦੇ ਉੱਤੇ ਵੀ ਮੋਹਰ ਹੋਪਫੁਲੀ ਜਿਹੜੀ ਆ ਜੀ ਉਹ ਲੱਗ ਜਾਣੀ ਹੈ। ਕੋਈ ਸਮੱਸਿਆ ਤਾਂ ਨਹੀਂ ਆਉਣ ਲੱਗੀ। ਅੱਜ ਜਿਹੜਾ ਹੈਗਾ ਜੀ, ਕੋਈ ਬਹੁਤ ਜ਼ਿਆਦਾ ਕੰਮ ਤਾਂ ਇਹਦੇ ਵਿੱਚ ਨਹੀਂ ਹੋਊਗਾ ਔਰ ਬਹੁਤੇ ਜਿਹੜੇ ਨਵੇਂ ਚੁਣੇ ਗਏ ਨੇ ਜੀ ਉਹ ਸਹੁੰ ਚੁੱਕਣਗੇ ਔਰ ਜਿਹੜੇ ਵਿੱਤ ਭਾਸ਼ਣ ਦੇ ਉੱਤੇ ਬਹਿਸ ਹੋਊਗੀ। ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਜਿਹੜੇ ਨੇ ਵਿਧਾਨ ਸਭਾ ਅਨੁਦਾਨ ਪੇਸ਼ ਕਰਨਗੇ। ਜਿਹੜਾ ਬਜਟ ਸੈਸ਼ਨ ਹੈ ਵਿਧਾਨ ਸਭਾ ਦੀ, ਉਹ ਜੂਨ ਮਹੀਨੇ ਦੇ ਵਿੱਚ ਪੇਸ਼ ਹੋਊਗਾ। ਇਸ ਵਾਰੀ ਮਾਹੌਲ ਕੁਛ ਵੱਖਰਾ ਹੋਊਗਾ। ਪਹਿਲੀ ਵਾਰੀ ਵਿਧਾਨ ਸਭਾ ਦੀ ਚੋਣ ਲੜਨ ਵਾਲੀ ਆਮ ਆਦਮੀ ਪਾਰਟੀ ਦੇ 20 ਦੇ ਵਿੱਚੋਂ 19 ਮੈਂਬਰ ਉਹ ਨੇ ਜਿਹੜੇ ਪਹਿਲੀ ਵਾਰੀ ਵਿਧਾਨ ਸਭਾ ਦੇ ਵਿੱਚ ਜਿਹੜਾ ਜੀ ਉਹ ਚੁਣ ਕੇ ਜਾ ਰਹੇ ਨੇ। ਉਹ ਪਹਿਲੀ ਵਾਰੀ ਵਿਧਾਨ ਸਭਾ ਦੇ ਵਿੱਚ ਆਪੋਜੀਸ਼ਨ ਦਾ ਰੋਲ ਅਦਾ ਕਰੂਗੀ। 10 ਸਾਲਾਂ ਤੋਂ ਦਹਾਕੇ ਤੋਂ ਪੰਜਾਬ ਦੀ ਸੱਤਾ ਦੇ ਉੱਤੇ ਕਾਬਜ਼ ਅਕਾਲੀ ਦਲ ਦੇ ਜਿਹੜੇ ਨੁਮਾਇੰਦੇ ਨੇ ਉਹ ਮਹਿਜ਼ ਇੱਕ ਵਿਧਾਇਕ ਦੇ ਵਜੋਂ ਇਹਦੇ ਵਿੱਚ ਜਿਹੜਾ ਜੀ ਉਹ ਬਹਿਣਗੇ। ਇੱਕੋ ਇੱਕ ਜਿਹੜੇ ਮੈਂਬਰ ਨੇ ਸੁਖਪਾਲ ਸਿੰਘ ਖਹਿਰਾ ਹੋਰੀ, ਉਹ ਦੂਜੀ ਵਾਰੀ ਜਿਹੜਾ ਜੀ ਉਹ ਚੁਣੇ ਗਏ ਨੇ ਔਰ ਜਿਹੜੇ ਬੈਂਸ ਭਰਾ ਨੇ ਉਹ ਜ਼ਰੂਰ ਦੂਜੀ ਵਾਰੀ ਜਿਹੜਾ ਉਹ ਚੁਣ ਕੇ ਜਾ ਰਹੇ ਨੇ। ਸੋ ਇਹ ਥੋੜੀ ਜਿਹੀ ਬਿਲਕੁਲ ਵੱਖਰੀ ਕਿਸਮ ਦੀ ਹੋਊਗੀ ਵਿਧਾਨ ਸਭਾ। ਅੱਜ ਮੈਂ ਤੁਹਾਨੂੰ ਦੱਸਿਆ ਕਿ ਬਹੁਤਾ ਕੰਮ ਹੋਣ ਦੇ ਅਸਾਰ ਨਹੀਂ ਹੈਗੇ। 2 ਦਿਨ ਅਗਲੇ ਸੈਟਰਡੇ ਸੰਡੇ ਜਿਹੜੀ ਆ ਉਹ ਛੁੱਟੀ ਆ ਤੇ ਸੋਮਵਾਰ ਨੂੰ ਜਿਹੜਾ ਜੀ ਇਹਦਾ ਬਕਾਇਦਾ ਤੌਰ ਦੇ ਉੱਤੇ ਕੰਮ ਸ਼ੁਰੂ ਹੋਊਗਾ। ਲੈਟਸ ਸੀ ਜਿਹੜੀ ਕਾਂਗਰਸ ਦੀ ਸਰਕਾਰ ਨਵੀਂ ਬਣੀ ਆ ਉਹ ਕਿਹੋ ਜਿਹਾ ਕੁਛ ਇੱਥੋਂ ਜਿਹੜਾ ਜੀ ਉਹ ਸ਼ੁਰੂਆਤ ਕਰਦੀ ਆ। ਇਹ ਸਮਝਿਆ ਜਾ ਰਿਹਾ ਜੀ, ਇੱਕ ਤਾਂ ਕੁਛ ਜਿਹੜਾ ਜੀ ਉਹ ਵਾਈਟ ਪੇਪਰ ਦੇ ਬਾਰੇ ਦੇ ਵਿੱਚ ਵੀ ਲਿਆਊਗੀ ਕਿ ਵਾਈਟ ਪੇਪਰ ਜਾਰੀ ਕੀਤਾ ਜਾਊਗਾ ਪੰਜਾਬ ਦੇ ਅਰਥਚਾਰੇ ਦੇ ਵਾਸਤੇ ਔਰ STF ਜਿਹੜੀ ਬਣਾਉਣ ਦੀ ਗੱਲ ਕੀਤੀ ਗਈ ਆ, ਉਸ STF ਨੂੰ ਮਨਜ਼ੂਰੀ ਜਿਹੜੀ ਆ ਉਹ ਮਿਲ ਸਕਦੀ ਆ। ਸੋ ਬਹੁਤਾ ਕੁਛ ਤਾਂ ਜਿਹੜਾ ਜੀ ਉਹ ਸੋਮਵਾਰ ਨੂੰ ਹੀ ਪਤਾ ਲੱਗ ਸਕੂਗਾ ਕਿ ਕਿਹੋ ਜਿਹੀ ਕਾਰਗੁਜ਼ਾਰੀ ਜਿਹੜੀ ਆ ਜੀ ਉਹ ਰਹਿੰਦੀ ਆ। ਅੱਜ ਦਾ ਦਿਨ ਤਾਂ ਵੈਸੇ ਸਹੁੰ ਚੁੱਕਣ ਦੇ ਵਿੱਚ ਹੀ ਲੰਘ ਜਾਣਾ ਜੀ। ਬਿਲਕੁਲ ਜੀ, ਇੰਟਰੋਡਕਸ਼ਨ 'ਚ ਹੀ ਲੰਘੂਗਾ। ਤੇ ਅੱਗੇ ਆਪਾਂ ਜੇ ਗੱਲ ਕਰੀਏ ਵਿਧਾਨ ਸਭਾ ਦੇ ਵਿੱਚ ਸੀਟਾਂ ਦੀ ਵੰਡ ਨੂੰ ਲੈ ਕੇ, ਆਮ ਆਦਮੀ ਪਾਰਟੀ ਦੇ ਜਿਹੜੇ ਵਿਧਾਇਕ ਆ ਉਹ ਨਾਰਾਜ਼ ਹੋਏ। ਇਹਦੇ ਸ਼ੁਰੂ ਹੋਣ ਤੋਂ ਪਹਿਲਾਂ ਜਿਹੜੀ ਖਿੱਚ ਹੈ ਜਿਵੇਂ ਸਟਾਰਟ ਹੋਈ ਆ, ਇਹ ਸਰਕਾਰ ਤੇ ਵਿਰੋਧੀ ਧਿਰ ਦੇ ਵਿਚਾਲੇ ਜਿਹੜਾ ਜੀ ਤੁਸੀਂ ਇਹ ਕਹਿ ਲਓ ਕਿ ਟਕਰਾਅ ਪੈਦਾ ਹੋਣ ਦੇ ਜਿਹੜੇ ਆਸਾਰ ਨੇ ਉਹ ਬਣ ਗਏ ਨੇ। ਆਮ ਆਦਮੀ ਪਾਰਟੀ ਨੇ ਇਹਦੇ ਵਿੱਚ ਮੁੱਦਾ ਜਿਹੜਾ ਜੀ ਇਹ ਉਠਾਇਆ ਕਿ ਉਹਨਾਂ ਦੀ ਜਿਹੜੀ ਭਾਈਵਾਲ ਹੈ ਲੋਕ ਇਨਸਾਫ ਪਾਰਟੀ, ਜਿਹਦੇ ਵਿੱਚੋਂ ਬੈਂਸ ਭਰਾ ਜਿਹੜੇ ਉਹ ਜਿੱਤੇ ਨੇ ਦੋਨੋਂ, ਕਿ ਉਹਨਾਂ ਦੀਆਂ ਜਿਹੜੀਆਂ ਸੀਟਾਂ ਨੇ ਉਹ ਪਿੱਛੇ ਕਿਉਂ ਰੱਖੀਆਂ ਗਈਆਂ ਨੇ। ਸੈਸ਼ਨ ਦੀ ਸ਼ੁਰੂਆਤ ਤੋਂ ਪਹਿਲਾਂ ਪ੍ਰੋਟੈਮ ਸਪੀਕਰ ਜਿਹੜੇ ਨੇ ਰਾਣਾ KP ਸਿੰਘ, ਉਹਨਾਂ ਦੇ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਜਿਹੜਾ ਜੀ ਉਹ ਸਲਾਹ ਦੇ ਪਿੱਛੋਂ ਇਹ ਫੈਸਲਾ ਜਿਹੜਾ ਉਹ ਕੀਤਾ ਜਾਊਗਾ ਔਰ ਆਪ ਦੇ ਵੱਲੋਂ ਜਿਹੜੀ ਆ ਜੀ ਉਹ ਆਪਣੀ ਰਣਨੀਤੀ ਇਹਦੇ ਤੋਂ ਬਾਅਦ ਤੈਅ ਕੀਤੀ ਜਾਊਗੀ ਜੀ। ਅਸਲ ਦੇ ਵਿੱਚ ਪਹਿਲੀ ਕਤਾਰ ਦੀਆਂ 12 ਸੀਟਾਂ ਨੇ। ਇਹਦੇ ਵਿੱਚ ਜਿਹੜਾ ਜੀ ਆਮ ਆਦਮੀ ਪਾਰਟੀ ਦੇ ਜਿਹੜੇ ਨੁਮਾਇੰਦੇ ਨੇ ਉਹ ਇਸ ਗੱਲੋਂ ਨਾਰਾਜ਼ ਨੇ ਕਿ ਲੋਕ ਇਨਸਾਫ ਪਾਰਟੀ ਨੂੰ ਪਹਿਲੀ ਕਤਾਰ ਦੇ ਵਿੱਚ ਕੋਈ ਸੀਟ ਕਿਉਂ ਨਹੀਂ ਜਿਹੜੀ ਉਹ ਦਿੱਤੀ ਗਈ। 2 ਵਿਧਾਇਕ ਨੇ ਇਸ ਪਾਰਟੀ ਦੇ। ਸਦਨ ਦੇ ਵਿੱਚ ਬੈਠਣ ਦੇ ਵਾਸਤੇ 3 ਬਲਾਕ ਨੇ। ਸਪੀਕਰ ਦੇ ਸੱਜੇ ਪਾਸੇ ਹਾਕਮ ਧਿਰ ਬਹਿੰਦੀ ਆ, ਜਿੱਥੇ ਕਾਂਗਰਸ ਦੇ 77 ਵਿਧਾਇਕ ਬੈਠਣਗੇ। ਇਹਦੇ ਬਿਲਕੁਲ ਦੂਜੇ ਪਾਸੇ ਭਾਵ ਕਿ ਜਿਹੜਾ ਦੀ ਖੱਬੇ ਪਾਸੇ ਜਿਹੜਾ ਵਿਰੋਧੀ ਧਿਰ ਬਹਿੰਦੀ ਆ। ਸਪੀਕਰ ਦੇ ਸਾਹਮਣੇ ਜਿਹੜੀਆਂ ਪਾਰਟੀਆਂ ਨੇ, ਆਜ਼ਾਦ ਵਿਧਾਇਕ ਜਾਂ ਹਾਕਮ ਧਿਰ ਦੇ ਵਿਧਾਇਕ ਜਿਹੜੇ ਬੈਠਣਗੇ, ਜਿਹੜੇ ਕਿ ਮੁੱਖ ਬਲਾਕ ਦੇ ਵਿੱਚ ਹਾਕਮ ਧਿਰ ਦੇ ਵਿਧਾਇਕਾਂ ਲਈ ਜਿਹੜੀ ਢੁਕਵੀਂ ਥਾਂ ਨਾ ਹੋਵੇ ਤਾਂ ਉਹ ਉੱਥੇ ਜਿਹੜਾ ਜੀ ਉਹ ਬਹਿੰਦੇ ਨੇ। ਸੋ ਇਹ ਜਿਹੜੀ ਸੀਟ ਦੀ ਅਲਾਟਮੈਂਟ ਹੈ
ਇਹ ਕਿਹਾ ਜਾ ਰਿਹਾ ਜੀ ਕਿ ਸ਼ਾਇਦ ਹੋ ਸਕਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਹੋਰੀ ਇਹਨੂੰ ਜ਼ਿਆਦਾ ਜਿਹੜਾ ਦੀ ਤੂਲ ਨਾ ਦੇਣ ਤੇ ਉਹ ਸੀਟਾਂ ਦੀ ਵੰਡ ਵੰਡਈਏ ਦੇ ਵਿੱਚ ਜਿਹੜਾ ਦੀ ਉਹ ਦਖਲ ਅੰਦਾਜ਼ੀ ਕਰਕੇ ਰਾਣਾ KP ਸਿੰਘ ਹੋਰਾਂ ਨੂੰ ਕਹਿ ਸਕਦੇ ਨੇ ਕਿ ਇੱਕ ਵਿਧਾਇਕ ਨੂੰ ਅੱਗੇ ਸੀਟ ਜਿਹੜੀ ਹੈ ਜੀ ਉਹ ਦੇ ਦਿੱਤੀ ਜਾਵੇ। ਇਹ ਇਤਰਾਜ਼ ਆਪਣਾ ਜਿਹੜਾ ਜੀ ਉਹ ਆਮ ਆਦਮੀ ਪਾਰਟੀ ਨੇ ਜਤਾ ਦਿੱਤਾ ਔਰ ਇਹ ਕਿਹਾ ਕਿ ਅਜੇ ਜਦੋਂ ਅੰਦਰ ਜਾ ਕੇ ਉਹ ਬੈਠਣਗੇ ਉਦੋਂ ਬਾਅਦ ਆਪਣਾ ਉਹ ਅਗਲਾ ਸਟੈਂਡ ਕਲੀਅਰ ਕਰਨਗੇ। ਚਲੋ ਪਹਿਲਾਂ ਹਾਜ਼ਰੀ ਤੇ ਲਵਾਈ ਹੈ ਨਾ ਕੀ ਕੁਝ ਹੋ ਰਿਹਾ, ਤੇ ਅੱਗੇ ਆਪਾਂ ਗੱਲ ਕਰਦੇ ਹਾਂ ਕਿ ਜਿਸ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਨੇ ਸਾਈਨ ਕਰਾਏ ਸੀ, ਵਾਅਦੇ ਕੀਤੇ ਸੀ ਕਿਸਾਨਾਂ ਦੇ ਜਿਹੜੇ ਕਰਜ਼ੇ ਆ ਉਹ ਮਾਫ ਕਰ ਦਿੱਤੇ ਜਾਣਗੇ, ਹੁਣ ਉਹ ਦਿੱਲੀ ਗਏ ਸੀ, ਕੀ ਕਰਜ਼ੇ ਮਾਫ ਕਰਾਏ? ਨਹੀਂ, ਉਦੋਂ ਤਾਂ ਜਿਹੜਾ ਸੀਗਾ ਜਿਹੋ ਜਿਹਾ ਵਾਅਦਾ ਕਰਦੇ ਹੁੰਦੇ ਨੇ ਸਿਆਸੀ ਲੋਕ, ਉਹੋ ਜਿਹਾ ਵਾਅਦਾ ਉਹਨਾਂ ਨੇ ਕਰਤਾ ਸੀ। ਆਪਾਂ ਪਹਿਲਾਂ ਵੀ ਖਬਰਾਂ 'ਚ ਸਾਂਝਾ ਕੀਤਾ ਸੀਗਾ ਕਿ ਕੈਪਟਨ ਅਮਰਿੰਦਰ ਸਿੰਘ ਹੋਰੀ ਗਏ ਨੇ ਮਨਪ੍ਰੀਤ ਸਿੰਘ ਬਾਦਲ ਹੋਰਾਂ ਨੂੰ ਲੈ ਕੇ ਗੁਲਦਸਤੇ ਦੇ ਆਏ, ਨਾ ਤਾਂ ਕੋਈ ਹੂੰ ਹਾਂ ਜਿਹੜੀ ਹੈ ਜੀ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਨੇ ਕੀਤੀ ਤੇ ਨਾ ਫਾਈਨੈਂਸ ਮਿਨਿਸਟਰ ਅਰੁਣ ਜੇਤਲੀ ਹੋਰੀ ਜਿਨ੍ਹਾਂ ਨੂੰ ਅਜੇ ਆਪਣੀ ਹਾਰ ਭੁੱਲੀ ਨਹੀਂ ਹੋਣੀ ਅੰਮ੍ਰਿਤਸਰ ਤੋਂ, ਨਾ ਕੋਈ ਉਹਨਾਂ ਨੇ ਜਿਹੜਾ ਜੀ ਉਹ ਬਿਆਨਬਾਜ਼ੀ ਉਸ ਦਿਨ ਕੀਤੀ। ਹੁਣ ਬੜਾ ਸਪਸ਼ਟ ਰੂਪ ਦੇ ਵਿੱਚ ਰਾਜ ਸਭਾ ਦੇ ਵਿੱਚ ਕਲੀਅਰ ਕੱਟ ਗੱਲ ਜਿਹੜੀ ਹੈ ਜੀ ਉਹ ਭਾਰਤ ਦੇ ਜਿਹੜੇ ਵਿੱਤ ਮੰਤਰੀ ਨੇ ਅਰੁਣ ਜੇਤਲੀ ਹੋਰੀ ਉਹਨਾਂ ਨੇ ਕਰ ਦਿੱਤੀ ਆ। ਕਲੀਅਰ ਲਫ਼ਜ਼ਾਂ 'ਚ ਉਹਨਾਂ ਨੇ ਕਿਹਾ ਕਿ ਕੇਂਦਰ ਦੀ ਸਰਕਾਰ ਦੇ ਕੋਲੇ ਕਿਸਾਨਾਂ ਦੇ ਖੇਤੀ ਕਰਜ਼ੇ ਮੁਆਫ ਕਰਨ ਦਾ ਕੋਈ ਜਿਹੜਾ ਦੀ ਰਾਹ ਨਹੀਂ ਹੈਗਾ ਤੇ ਨਾ ਉਹ ਮਾਫ ਕਰਨਗੇ। ਉਹਨਾਂ ਨੇ ਇਹ ਕਿਹਾ ਕਿ ਜੇ ਸੂਬਿਆਂ ਦੀਆਂ ਸਰਕਾਰਾਂ ਚਾਹੁਣ ਤਾਂ ਉਹ ਆਪਣੇ ਵਸੀਲਿਆਂ ਦੇ ਰਾਹੀਂ ਕਰਜ਼ੇ ਮੁਆਫ ਜਿਹੜਾ ਦੀ ਉਹ ਕਰ ਸਕਦੀਆਂ ਨੇ। ਉਹਨਾਂ ਨੇ ਇਹ ਵੀ ਗੱਲ ਕਹੀ ਕਿ ਕੇਂਦਰ ਕਿਸੇ ਰਾਜ ਦੀ ਕਰਜ਼ਾ ਮੁਆਫੀ ਲਈ ਮਦਦ ਨਹੀਂ ਕਰੇਗਾ। ਉਹਨਾਂ ਨੇ ਕਿਹਾ ਕਿ ਇਹ ਕਰਜ਼ਾ ਮੁਆਫੀ ਦਾ ਮੁੱਦਾ ਕਈ ਰਾਜਾਂ ਦੇ ਵਿੱਚ ਗਰਮਾਇਆ ਹੋਇਆ। ਖੇਤੀ ਸੈਕਟਰ ਲਈ ਕੇਂਦਰ ਦੀਆਂ ਆਪਣੀਆਂ ਨੀਤੀਆਂ ਨੇ ਜਿਹਦੇ ਤਹਿਤ ਉਹ ਕਹਿੰਦੇ ਵਿਆਜ ਦੇ ਵਿੱਚ ਮਦਦ ਤੇ ਹੋਰ ਸਹਾਇਤਾ ਅਸੀਂ ਦਿੰਦੇ ਹਾਂ, ਪਰ ਇਹ ਕਰਜ਼ਾ ਮਾਫ ਨਹੀਂ ਕੀਤਾ ਜਾ ਸਕਦਾ। ਉਹ ਕਹਿੰਦੇ ਕਿਸੇ ਵੀ ਸੂਬੇ ਦੇ ਕੋਲੇ ਆਪਣੇ ਵਸੀਲੇ ਹੈਗੇ ਆ ਜਿਹਦੇ ਰਾਹੀਂ ਉਹ ਕਰਜ਼ਾ ਮਾਫ ਕਰਨਾ ਚਾਹੁੰਦੇ ਨੇ, ਇਹ ਉਹਨਾਂ ਦੀ ਚੋਇਸ ਜਿਹੜੀ ਹੈ ਜੀ ਹੋ ਸਕਦੀ ਹੈ। ਖੇਤੀਬਾੜੀ ਮੰਤਰੀ ਜਿਹੜੇ ਰਾਧਾ ਮੋਹਨ ਸਿੰਘ ਆ ਉਹਨਾਂ ਨੇ ਇਹ ਕਿਹਾ ਸੀਗਾ ਕਿ ਯੂਪੀ ਦੀ ਭਾਜਪਾ ਸਰਕਾਰ ਦੇ ਵੱਲੋਂ ਵਿਧਾਨ ਸਭਾ ਚੋਣਾਂ ਦੇ ਵਿੱਚ ਕੀਤੇ ਵਾਅਦੇ ਦੇ ਮੁਤਾਬਕ ਛੋਟੇ ਜਿਹੜੇ ਕਿਸਾਨ ਨੇ ਉਹਨਾਂ ਦੇ ਕਰਜ਼ੇ ਜਿਹੜੇ ਉਹ ਮਾਫ ਕੀਤੇ ਜਾਣਗੇ। ਕਾਂਗਰਸ ਨੇ ਮੰਗ ਇਹ ਕੀਤੀ ਸੀਗੀ ਜੀ ਕਿ ਦੇਸ਼ ਭਰ ਦੇ ਕਿਸਾਨਾਂ ਦੇ ਕਰਜ਼ੇ ਮਾਫ ਕੀਤੇ ਜਾਣ, ਜਿਵੇਂ UPA ਸਰਕਾਰ ਨੇ 2006 ਦੇ ਵਿੱਚ ਜਿਹੜਾ ਉਹ ਕੀਤੇ ਸੀਗੇ। ਅਸਲ ਦੇ ਵਿੱਚ ਇਹ ਮੁੱਦਾ ਬੇਸ਼ੱਕ ਰਾਜ ਸਭਾ ਦੇ ਵਿੱਚ ਕਾਂਗਰਸ ਨੇ ਹੁਣ ਜਿਹੜਾ ਜੀ ਉਹ ਉਠਾਇਆ, ਇਹ ਉਠਾਇਆ ਨਹੀਂ ਉਠਵਾਇਆ ਗਿਆ, ਕਿਉਂਕਿ ਜਿਹੋ ਜਿਹਾ ਵਾਅਦਾ ਕਾਂਗਰਸ ਦੀ ਸਰਕਾਰ ਚਾਹੁੰਦੀ ਸੀ ਉੱਦਾਂ ਦਾ ਕੋਈ ਵਾਅਦਾ ਨਹੀਂ ਮਿਲਿਆ। ਸ਼ਾਇਦ ਇਹ ਜਿਹੜਾ ਜੀ ਤੁਸੀਂ ਇਹ ਕਹਿ ਲਓ ਕਿ ਪੰਜਾਬ ਦੀ ਸਰਕਾਰ ਤੇ ਕੇਂਦਰ ਵਾਲੀ ਜਿਹੜੀ ਸਰਕਾਰ ਹੈ ਉਹਦੇ 'ਚ ਇਹ ਟਕਰਾਓ ਦੀ ਰਾਜਨੀਤੀ ਦਾ ਪਹਿਲਾ ਪੜਾਅ ਜਿਹੜਾ ਜੀ ਉਹ ਸਮਝਿਆ ਜਾ ਸਕਦਾ ਹੈ। ਵਿੱਤ ਮੰਤਰੀ ਦੇ ਵੱਲੋਂ ਬਿਲਕੁਲ ਹੀ ਹੱਥ ਜਿਹੜਾ ਜੀ ਉਹ ਖੜੇ ਕਰ ਦਿੱਤੇ ਜਾਣ ਤੋਂ ਬਾਅਦ ਹੁਣ ਇਹ ਮੁੱਦਾ ਪੰਜਾਬ ਦੇ ਵਿੱਚ ਜਿਹੜਾ ਜੀ ਉਹ ਗਰਮਾਊਗਾ। ਜਿਵੇਂ ਤੁਸੀਂ ਕਿਹਾ ਜੀ ਕਿ ਜਿਹੜੇ ਫਾਰਮ ਸਾਈਨ ਕਰਵਾਏ ਹੋਏ ਸੀਗੇ, ਪੰਜਾਬ ਦੇ ਕੋਲੇ ਤਾਂ ਕੁਝ ਹੈ ਨਹੀਂ ਗਾ ਜੀ। ਪੰਜਾਬ ਦੇ ਕੋਲੇ ਜਿਹੜੀ ਗੱਲ, ਜਿਹੜਾ ਇਸ਼ਾਰਾ ਵਿੱਤ ਮੰਤਰੀ ਸਾਹਿਬ ਨੇ ਕੀਤਾ, ਉਹੋ ਜਿਹਾ ਤਾਂ ਸੋਰਸ ਵਸੀਲਾ ਕਿੱਥੇ ਹੈ ਜੀ ਇੱਥੇ ਪੰਜਾਬ ਦੇ ਵਿੱਚ ਜਿਹਦੇ ਰਾਹੀਂ ਕਿਸਾਨਾਂ ਦੇ ਕਰਜ਼ੇ ਜਿਹੜੇ ਆ ਉਹ ਮੁਆਫ ਕੀਤੇ ਜਾ ਸਕਦੇ ਨੇ। ਪਰ ਇਹ ਚੋਣ ਨਾਅਰਾ ਸੀਗਾ, ਇਸ ਕਰਕੇ ਵੇਖਣਾ ਹੁਣ ਇਹ ਹੋਊਗਾ ਕਿ ਕੇਂਦਰ ਦੇ ਵੱਲੋਂ ਜਵਾਬ ਦੇਣ ਤੋਂ ਬਾਅਦ ਜਿਹੜੀ ਪੰਜਾਬ ਸਰਕਾਰ ਹੈ, ਪੰਜਾਬ ਦੇ ਮੁੱਖ ਮੰਤਰੀ ਉਹ ਕੀ ਪੈਂਤੜਾ ਮਲਦੇ ਨੇ ਜੀ। ਪੈਂਤੜਾ ਕੀ ਕਰਨਾ, ਪਹਿਲਾਂ ਵਾਂਗੀ ਕੇਂਦਰ ਸਰਕਾਰ ਨਹੀਂ ਮੰਨੀ ਜੀ। ਤੇ ਅੱਗੇ ਆਪਾਂ ਚੰਡੀਗੜ੍ਹ ਦੇ ਹਵਾਈ ਅੱਡੇ ਦੀ ਗੱਲ ਕਰੀਏ, ਜਿਹਦਾ ਪਹਿਲਾਂ ਵੀ ਕਾਫੀ ਜਿਹੜਾ ਰਿਹਾ ਕਿ ਉਹਦਾ ਨਾਂ ਕੀ ਹੋਊਗਾ, ਉਹ ਮੁੱਦਾ ਫਿਰ ਭਖਿਆ। ਐਕਚੁਅਲੀ ਜੀ 23 ਮਾਰਚ ਸੀਗਾ ਸ਼ਹੀਦ ਆਜ਼ਮ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਹੋਰਾਂ ਦਾ ਸ਼ਹੀਦੀ ਦਿਹਾੜਾ। ਇਸ ਮੌਕੇ ਦੇ ਉੱਤੇ ਰਾਜ ਸਭਾ ਦੇ ਵਿੱਚ ਇਹ ਮੁੱਦਾ ਫੇਰ ਦੁਬਾਰਾ ਜਿਹੜਾ ਜੀ ਉਹ ਗੂੰਜਿਆ। ਜਿਹੜੇ ਬਾਜਵਾ ਸਾਹਿਬ ਨੇ, ਪ੍ਰਤਾਪ ਸਿੰਘ ਬਾਜਵਾ, ਉਹਨਾਂ ਨੇ ਇਹ ਮੁੱਦਾ ਜਿਹੜਾ ਜੀ ਉਹ ਉਠਾਇਆ। ਉਹਨਾਂ ਨੇ ਕਿਹਾ ਕਿ ਹਰਿਆਣੇ ਦੀ ਭਾਜਪਾ ਸਰਕਾਰ ਜਿਹੜੀ ਆ ਉਹ ਹਵਾਈ ਅੱਡੇ ਦਾ ਨਾਮ ਸ਼ਹੀਦ ਆਜ਼ਮ ਭਗਤ ਸਿੰਘ ਦੇ ਨਾਂ ਦੇ ਉੱਤੇ ਨਹੀਂ ਰੱਖਣਾ ਚਾਹੁੰਦੀ ਜੀ। ਜਿਹੜੇ CPIM ਦੇ ਸੀਗੇ ਰੀਤਾ ਬਰਾਤਾ, ਉਹਨਾਂ ਨੇ ਇਹ ਮਾਮਲਾ ਫਿਰ ਜਿਹੜਾ ਜੀ ਦੁਬਾਰਾ ਚੁੱਕਿਆ। ਉਹਨਾਂ ਨੇ ਇਹ ਕਿਹਾ ਕਿ ਪੰਜਾਬ ਸਰਕਾਰ ਹਵਾਈ ਅੱਡੇ ਦਾ ਨਾਮ ਸ਼ਹੀਦ ਆਜ਼ਮ ਦੇ ਨਾਂ ਉੱਪਰ ਰੱਖਣ ਲਈ ਰਾਜੀ ਸੀਗੀ, ਜਦੋਂ ਕਿ ਹਰਿਆਣਾ ਸਰਕਾਰ ਜਿਹੜੀ ਹੈ ਜੀ ਉਹ ਇਸ ਅੱਡੇ ਦਾ ਨਾਮ ਜਿਹੜਾ ਜੀ ਸਾਬਕਾ ਉਪ ਮੁੱਖ ਮੰਤਰੀ ਮੰਗਲ ਸੈਨ ਦੇ ਨਾਂ ਦੇ ਉੱਤੇ ਰੱਖਣ ਲਈ ਵਜਦ ਸੀਗੀ। ਬੈਨਰਜੀ ਨੇ ਇਹ ਕਿਹਾ ਜੀ ਕਿ ਇਸ ਮੁੱਦੇ ਨੂੰ ਲੈ ਕੇ ਅੰਦੋਲਨ ਵੀ ਹੋਏ। ਕਾਂਗਰਸੀ ਮੈਂਬਰ ਜਿਹੜੇ ਸੀਗੇ ਪ੍ਰਤਾਪ ਸਿੰਘ ਬਾਜਵਾ ਹੋਰੀ, ਉਹਨਾਂ ਨੇ ਵੀ ਇਸ ਮੁੱਦੇ ਨੂੰ ਜ਼ੋਰਦਾਰ ਤਰੀਕੇ ਦੇ ਨਾਲ ਉਠਾਇਆ ਔਰ ਉਹਨਾਂ ਨੇ ਇਹ ਗੱਲ ਕਹੀ ਕਿ ਇਹਦੇ ਉੱਤੇ ਰਾਜਨੀਤੀ ਨਹੀਂ ਹੋਣੀ ਚਾਹੀਦੀ। ਸ਼ਹੀਦ ਆਜ਼ਮ ਭਗਤ ਸਿੰਘ ਦੇ ਨਾਂ ਦੇ ਉੱਤੇ ਜੇ ਇਹ
ਹਵਾਈ ਅੱਡੇ ਦਾ ਨਾਮ ਰੱਖਿਆ ਜਾਂਦਾ ਤਾਂ ਕੋਈ ਰੌਲਾ ਲੱਪਾ ਨਹੀਂ ਪੈਣਾ ਚਾਹੀਦਾ। ਮੁਖਤਾਰ ਅब्बास ਨਕਵੀ ਜਿਹੜੇ ਉਹਨਾਂ ਨੇ ਸੰਸਦੀ ਮਾਮਲਿਆਂ ਦੇ ਜਿਹੜੇ ਮੈਂਬਰ ਨੇ, ਉਹਨਾਂ ਨੇ ਇਹ ਕਿਹਾ ਕਿ ਭਾਰਤੀ ਜਨਤਾ ਪਾਰਟੀ ਚੰਡੀਗੜ੍ਹ ਕੌਮਾਂਤਰੀ ਹਵਾਈ ਅੱਡੇ ਦਾ ਨਾਮ ਬਦਲਣ ਦੀ ਉਹਦੀ ਕੋਈ ਮਨਸ਼ਾ ਨਹੀਂ ਹੈਗੀ। ਉਹਨਾਂ ਨੇ ਇਹ ਵੀ ਗੱਲ ਕਹੀ ਕਿ ਸ਼ਹੀਦ ਭਗਤ ਸਿੰਘ ਜਿਹੜਾ ਸੀ ਉਹ ਮਹਾਨ ਸ਼ਹੀਦ ਸਨ, ਅਸੀਂ ਵੀ ਸ਼ਹੀਦਾਂ ਦਾ ਜਿਹੜਾ ਜੀ ਉਹ ਸਨਮਾਨ ਕਰਦੇ ਹਾਂ, ਅਸੀਂ ਉਹਦਾ ਕਦੀ ਵਿਰੋਧ ਨਹੀਂ ਕੀਤਾ। ਪਰ ਇਸ ਗੱਲ ਦਾ ਜਵਾਬ ਦੇਣ ਦੇ ਵਿੱਚ ਉਹ ਤੁਸੀਂ ਇਹ ਕਹਿ ਲਓ ਕਿ ਫੇਲ ਹੋਏ ਕਿ ਜੇ ਤੁਸੀਂ ਵਿਰੋਧ ਨਹੀਂ ਕਰਦੇ ਤੇ ਫਿਰ ਇੰਨੇ ਸਮੇਂ ਤੋਂ ਇਹ ਰੇੜਕਾ ਕਿਉਂ ਪਿਆ ਹੋਇਆ ਇਹਦੇ ਨਾਮ ਦਾ, ਇਹਨੂੰ ਘੁੱਟ ਕੇ ਜਿਹੜਾ ਜੀ ਉਹ ਕਿਉਂ ਰੱਖਿਆ ਹੋਇਆ। ਇਹਦਾ ਨਾਮ ਜੇ ਤੁਹਾਨੂੰ ਕੋਈ ਇਤਰਾਜ਼ ਨਹੀਂ ਹੈਗਾ ਤੇ ਫਿਰ ਝੱਟ ਦੇਣੀ, ਇਹ ਤਾਂ ਸਮਾਂ ਕਿੰਨਾ ਲੱਗਣਾ ਜੀ, ਇਹਦਾ ਨਾਮ ਜਿਹੜਾ ਉਹ ਕਰ ਦਿਓ। ਅਜੇ ਵੀ ਇਹ ਰੇੜਕਾ ਚੱਲੀ ਜਾਂਦਾ। ਮੋਹਾਲੀ ਅੰਤਰਰਾਸ਼ਟਰੀ ਏਅਰਪੋਰਟ ਭਾਰਤੀ ਜਨਤਾ ਪਾਰਟੀ ਵਾਲੇ ਨਹੀਂ ਜਿਹੜਾ ਜੀ ਉਹ ਮੰਨਦੇ, ਪੰਜਾਬ ਵਾਲੇ ਕਹਿੰਦੇ ਸ਼ਹੀਦੇ ਆਜ਼ਮ ਭਗਤ ਸਿੰਘ ਇੰਟਰਨੈਸ਼ਨਲ ਏਅਰਪੋਰਟ ਇਹਦਾ ਨਾਮ ਚਾਹੀਦਾ। ਕਿਤੇ ਨਾ ਕਿਤੇ ਕੋਈ ਨਾ ਕੋਈ ਤਾਂ ਜਿਹੜੀ ਹੈ ਜੀ ਉਹ ਟੇਢੀ ਗੱਲ ਹੈਗੀ ਆ ਨਾ, ਜਿਹਦੇ ਕਰਕੇ ਅਜੇ ਤੱਕ ਇਹ ਨਾਮ ਜਿਹੜਾ ਉਹ ਰੱਖਿਆ ਨਹੀਂ ਜਾ ਸਕਿਆ। ਜੀ ਜੀ ਬਿਲਕੁਲ, ਉਹ ਪੂਰਾ ਜ਼ੋਰ ਲਾਇਆ ਜੀ ਅੰਦਰੋਂ ਅੰਦਰ ਉਹਨਾਂ ਦੇ ਜਿਹੜੇ ਏਜੰਡੇ ਆ। ਤੇ ਬਾਕੀ ਜੇ ਗੱਲ ਕਰੀਏ, ਸਾਨੂੰ ਸਾਰਿਆਂ ਨੂੰ ਪਤਾ ਕਿ ਬੰਦੇ ਦੀ ਕੋਈ ਕਦਰ ਕੀਮਤ ਨਹੀਂ ਇਸ ਕੰਟਰੀ ਦੇ ਵਿੱਚ। ਤੇ ਇਸੇ ਤਰ੍ਹਾਂ ਇੱਕ ਘਟਨਾ ਵਾਪਰੀ ਜੀ, ਨਵਜੰਮੇ ਬੱਚੇ ਦੀ ਮੌਤ ਤੇ ਡਾਕਟਰ ਨੂੰ ਸਿਰਫ 50 ਰੁਪਏ ਜੁਰਮਾਨਾ। ਇਹ ਹੈਰਾਨੀ ਵਾਲੀ ਗੱਲ ਹੀ ਜਿਹੜੀ ਇਹਦੀ ਉਹ ਹੋਊਗੀ ਕਿ ਪੰਜਾਬ ਨੇ ਸਿਹਤ ਵਿਭਾਗ ਪੰਜਾਬ ਨੇ ਇੱਕ ਸਰਕਾਰੀ ਹਸਪੀਟਲ ਦੇ ਵਿੱਚ ਜਿਹੜਾ ਡਾਕਟਰ ਸੀਗਾ ਜੀ, ਉਹਨੂੰ ਹਸਪਤਾਲ ਦੇ ਵਿੱਚ ਨਵੇਂ ਜੰਮੇ ਬੱਚੇ ਦੇ ਇਲਾਜ ਦੇ ਦੌਰਾਨ ਲਾਪਰਵਾਹੀ ਵਰਤਣ ਦਾ ਦੋਸ਼ੀ ਤਾਂ ਠਹਿਰਾਤਾ ਤੇ ਉਹਨੂੰ 50 ਰੁਪਏ ਜੁਰਮਾਨਾ ਕੀਤਾ ਜੀ। ਜੁਰਮਾਨੇ ਦੀ ਰਕਮ ਵੀ ਡਾਕਟਰ ਦੀ ਥਾਂ ਹਸਪਤਾਲ ਦੀ ਸਟਾਫ ਨਰਸ ਤੋਂ ਭਰਵਾ ਲਈ ਗਈ ਜੀ। ਔਰ ਇਦੋਂ ਪਹਿਲਾਂ ਉਹਨੂੰ ਕਾਰਨ ਦੱਸੋ ਨੋਟਿਸ ਵੀ ਜਾਰੀ ਜਿਹੜਾ ਉਹ ਕੀਤਾ ਗਿਆ ਸੀਗਾ ਕਿ ਤੂੰ ਏਡਾ ਵੱਡਾ ਜੁਰਮਾਨਾ ਜਮ੍ਹਾਂ ਕਿਉਂ ਨਹੀਂ ਕਰਾ ਰਿਹਾ। ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਦੀਆਂ ਹਦਾਇਤਾਂ ਤੇ ਸਿਹਤ ਵਿਭਾਗ ਦੇ ਵੱਲੋਂ ਡਾਕਟਰੀ ਲਾਪਰਵਾਹੀ ਦੇ ਦੋਸ਼ਾਂ ਦੀ ਜਾਂਚ ਜਿਹੜੀ ਉਹ ਕੀਤੀ ਗਈ ਸੀਗੀ। ਸਿਹਤ ਵਿਭਾਗ ਨੇ ਜਾਂਚ ਮੁਕੰਮਲ ਕਰਨ ਤੋਂ ਬਾਅਦ ਜੁਰਮਾਨਾ ਭਰਵਾ ਕੇ ਰਿਪੋਰਟ ਕਮਿਸ਼ਨ ਨੂੰ ਦੇ ਦਿੱਤੀ ਹੈ ਕਿ ਲਓ ਜੀ, ਤੁਸੀਂ ਜਿਹੜੀ ਗੱਲ ਕਹੀ ਸੀ ਅਸੀਂ ਉਹਦੀ ਪੂਰੀ ਛਾਣਬੀਣ ਕੀਤੀ, ਡਾਕਟਰ ਦੋਸ਼ੀ ਪਾਇਆ ਗਿਆ ਤੇ ਉਹਨੂੰ 50 ਰੁਪਏ ਜੁਰਮਾਨਾ ਜਿਹੜਾ ਜੀ ਉਹ ਕਰ ਦਿੱਤਾ ਗਿਆ ਜੀ। ਜਿਹੜੇ ਇਹ ਕਾਰਜਕਾਰੀ ਚੇਅਰਮੈਨ ਤੇ ਮੈਂਬਰ ਜਿਹੜੇ ਸੀਗੇ ਜੀ, ਉਹਨਾਂ ਨੇ ਸ਼ਿਕਾਇਤ ਕੀਤੀ ਸੀਗੀ ਸਿਹਤ ਵਿਭਾਗ ਨੂੰ ਦੋਸ਼ਾਂ ਦੀ ਜਾਂਚ ਕਰਨ ਦੇ ਵਾਸਤੇ ਜਿਹੜਾ ਉਹ ਕਿਹਾ ਸੀਗਾ। ਤੁਸੀਂ ਦੇਖੋ ਕਿ ਜਿਹੜੇ ਸਿਵਲ ਸਰਜਨ ਸੀਗੇ ਉਹਨੇ ਇਹਦੇ ਸੰਬੰਧੀ ਇੱਕ ਕਮੇਟੀ ਬਣਾਤੀ, ਜਿਹਦੇ ਦੀ ਕਮੇਟੀ ਜਿਹੜੀ ਆ ਇਹ ਜਾਂਚ ਕਰੂਗੀ। ਕਮੇਟੀ ਜਿਹੜੀ ਸੀਗੀ ਉਹ ਜਾਂਚ ਕਰਦੀ ਰਹੀ, 3 ਮੈਂਬਰੀ ਜਿਹੜੀ ਉਹ ਕਮੇਟੀ ਬਣਾਈ ਗਈ ਔਰ ਇਹ ਕਮੇਟੀ ਨੇ ਜਾਂਚ ਜਿਹੜੀ ਸੀ ਉਹ ਲੰਬੀ ਚੌੜੀ ਕੀਤੀ ਔਰ ਇਹਦੇ ਵਿੱਚ ਜਿਹੜਾ ਸੀਗਾ ਜੀ ਡੈਥ ਸਰਟੀਫਿਕੇਟ ਦੇਰ ਦੇ ਨਾਲ ਜਾਰੀ ਕਰਨ ਦੇ ਵਾਸਤੇ 50 ਰੁਪਏ ਜੁਰਮਾਨਾ ਕੀਤਾ ਗਿਆ। ਡਾਕਟਰ ਨੂੰ ਕਾਰਨ ਦੱਸੋ ਨੋਟਿਸ ਵੀ ਜਿਹੜਾ ਉਹ ਜਾਰੀ ਕੀਤਾ ਗਿਆ। ਇਹ ਤੁਸੀਂ ਇਹ ਕਹਿ ਲਓ ਕਿ ਜ਼ਖਮਾਂ ਦੇ ਉੱਤੇ ਲੂਣ ਪਾਉਣ ਵਾਲੀ ਗੱਲ ਜਿਹੜੀ ਹੋਊਗੀ। ਇੱਕ ਤਾਂ ਉਹਨਾਂ ਦਾ ਬੱਚਾ ਜਿਹੜਾ ਜੀ ਉਹ ਮੌਤ ਦੇ ਮੂੰਹ ਜਾ ਪਿਆ ਡਾਕਟਰ ਦੀ ਲਾਪਰਵਾਹੀ ਕਰਕੇ। ਮਨੁੱਖੀ ਅਧਿਕਾਰ ਕਮਿਸ਼ਨ ਤੱਕ ਪਹੁੰਚਣਾ ਹਾਰੀ ਸਾਰੀ ਦੇ ਵੱਸ ਦੀ ਗੱਲ ਤੇ ਨਹੀਂ ਨਾ ਹੈਗੀ ਜੀ। ਉਸ ਪਰਿਵਾਰ ਨੇ ਕਿੰਨੀ ਲੰਬੀ ਲੜਾਈ ਜਿਹੜੀ ਆ ਉਹ ਲੜੀ ਹੋਣੀ ਆ ਕਿ ਉਹ ਮਨੁੱਖੀ ਅਧਿਕਾਰ ਕਮਿਸ਼ਨ ਤੱਕ ਜਿਹੜਾ ਜੀ ਉਹਨਾਂ ਨੇ ਪਹੁੰਚ ਕਰ ਲਈ ਔਰ ਉੱਥੇ ਉਹਨਾਂ ਨੇ ਕਮੇਟੀ ਜਿਹੜੀ ਉਹ ਬਣਵਾ ਲਈ ਔਰ ਕਮੇਟੀ ਨੇ ਜਾਂਚ ਕਰ ਲਈ ਤੇ ਜਾਂਚ ਕਰਕੇ ਉਹਨੇ ਪਾਇਆ ਵੀ ਹਾਂ ਦੋਸ਼ੀ ਤਾਂ ਬੰਦਾ ਹੈਗਾ, ਪਰ ਇਹਨੂੰ ਜੁਰਮਾਨਾ ਜਿਹੜਾ ਜੀ ਉਹ 50 ਰੁਪਏ ਕੀਤਾ ਜਾਊਗਾ। ਜਦੋਂ ਜੁਰਮਾਨਾ ਹੋ ਗਿਆ ਤੇ ਉਹਦੇ ਨਾਲ ਕੰਮ ਕਰਦੀ ਨਰਸ ਸੀ ਉਹਨੂੰ ਇਹ ਕਹਿਤਾ ਵੀ ਕਿਹੜਾ ਡਾਕਟਰ ਤੱਕ ਪਹੁੰਚ ਕਰੂਗਾ, 50 ਰੁਪਏ ਕੱਢ ਤੇ ਇੱਥੇ ਤੂੰ ਜਮ੍ਹਾਂ ਕਰਾ ਦੇ। ਬਿਲਕੁਲ ਜੀ, ਜੇ ਇਸ ਦੇ ਨਾਲ ਲੱਗਦੀ ਗੱਲ ਕਰੀਏ ਕਿ ਬੁੱਤਾਂ ਦੀ ਪੂਜਾ ਹੋ ਰਹੀ ਹੈ ਇਸ ਕੰਟਰੀ ਦੇ ਵਿੱਚ, ਬੁੱਤਾਂ ਦੀਆਂ ਰਾਖੀਆਂ ਹੋ ਰਹੀਆਂ, ਇਸ ਤਰ੍ਹਾਂ ਬੱਚਿਆਂ ਦਾ ਚਲੇ ਜਾਣਾ ਜਾਂ ਕਿਸੇ ਦੀ ਹੋਰ ਦੀ ਮੌਤ ਹੋ ਜਾਣੀ ਤਾਂ ਉਸ ਦੀ ਕਦਰ ਨਹੀਂ ਪਾਈ ਜਾਂਦੀ। ਇਸ ਦੇ ਨਾਲ ਲੱਗਦੀ ਗੱਲ ਕਰਦੇ ਹਾਂ ਕਿ ਦੇਵੀ ਲਾਲ ਦੇ ਬੁੱਤ ਦੀ ਜਿਹੜੀ ਰਾਖੀ ਆ ਉਹ ਪੰਜਾਬ ਦੀ ਹੋਣ ਵਾਲੀ ਸਰਕਾਰ ਵੀ ਉਹ ਜਾਰੀ ਰੱਖੂਗੀ। ਬਿਲਕੁਲ ਜੀ, ਇਹ ਬੁੱਤ ਰਾਜਨੀਤੀ ਜਿਹੜੀ ਆ ਇਹ ਹੈਗੀ ਤਾਂ ਥਾਂ ਥਾਂ ਦੇ ਉੱਤੇ ਆ ਜੀ। ਤੁਹਾਨੂੰ ਯਾਦ ਹੋਣਾ ਕਿ ਜਿਹੜੀ ਬੀਬੀ ਮਾਇਆਵਤੀ ਸੀ ਉਹਨੇ ਤਾਂ ਬੁੱਤ ਹੀ ਬੁੱਤ ਕਰਤੇ ਸੀਗੇ ਉੱਤਰ ਪ੍ਰਦੇਸ਼ ਦੇ ਵਿੱਚ, ਉਹਨੂੰ ਭੁਗਤਣਾ ਵੀ ਪਿਆ ਉਹਦਾ। ਇਸ ਵਾਰੀ ਉਹਦਾ ਸਫਾਇਆ ਹੀ ਹੋ ਗਿਆ। ਇੱਥੇ ਜਿਹੜੇ ਚੌਧਰੀ ਦੇਵੀ ਲਾਲ ਸੀਗੇ ਉਹਨਾਂ ਦਾ ਬੁੱਤ ਲਾਇਆ ਜੀ ਅਕਾਲੀ ਦਲ ਨੇ। ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਇਹ ਬੁੱਤ ਜਿਹੜਾ ਲਵਾਇਆ ਸੀਗਾ। ਤੁਸੀਂ ਹੈਰਾਨ ਹੋਵੋਗੇ, ਇਨੈਲੋ ਦੀ ਸਰਕਾਰ ਹਰਿਆਣੇ ਦੇ ਵਿੱਚ ਰਹੀ, ਉਹਨਾਂ ਨੇ ਕੋਈ ਬੁੱਤ ਨਹੀਂ ਲਾਇਆ ਚੌਧਰੀ ਦੇਵੀ ਲਾਲ ਹੋਰਾਂ ਦਾ। ਪਾਰਕ ਜ਼ਰੂਰ ਉਹਨਾਂ ਨੇ ਕੁਝ ਜਿਹੜੇ ਜੀ ਬਣਾਏ, ਬੁੱਤ ਲਾਇਆ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ। ਔਰ ਇਹ ਜਿਹੜਾ ਬੁੱਤ ਸੀਗਾ ਜੀ ਲਾ ਕੇ ਇਹਦੀ ਰਾਖੀ ਜਿਹੜੀ ਹੈ ਜੀ ਉਹ ਪੁਲਿਸ ਵਾਲਿਆਂ ਨੂੰ ਦੇ ਦਿੱਤੀ। ਦੂਜਾ ਇਹਦਾ ਪੱਖ ਜਿਹੜਾ ਜੀ ਇਹ ਦੇਖੋ ਕਿ ਸ਼ਹੀਦ ਭਗਤ ਸਿੰਘ ਤੇ ਉਹਨਾਂ ਦੇ ਸਾਥੀ ਰਾਜਗੁਰੂ ਤੇ ਸੁਖਦੇਵ ਹੋਰਾਂ ਦੀ ਹੁਸੈਨੀ ਵਾਲਾ ਸਮਾਰਕ ਦੇ ਵਿੱਚ ਜਿਹੜੀ ਬਣਿਆ ਹੋਇਆ ਉੱਥੇ ਕੋਈ ਤਾਇਨਾਤ ਨਹੀਂ ਹੈ ਜੀ ਸਿਕਿਉਰਿਟੀ ਵਾਲਾ।
ਔਰ ਜਿਹੜਾ ਇਹ ਸਮਾਰਕ ਚੌਧਰੀ ਦੇਵੀ ਲਾਲ ਦਾ ਜਿਹੜਾ ਬਣਾਇਆ ਇੱਥੇ, ਕਿਉਂਕਿ ਇਹ ਹਲਕਾ ਲੰਬੀ ਦੇ ਵਿੱਚ ਹੈ ਔਰ ਬਾਦਲ ਪਰਿਵਾਰ ਨੇ ਮੌਜੂਦਾ ਸਰਕਾਰ ਦੇ ਕੋਲੇ ਜਿਹੜੀ ਇਹ ਗਾਰਦ ਲੱਗੀ ਹੋਈ ਚੌਧਰੀ ਦੇਵੀ ਲਾਲ ਦੇ ਬੁੱਤ ਨੂੰ ਉਹਦੀ ਰਾਖੀ ਕਰਨ ਦੇ ਵਾਸਤੇ ਉਹਨੂੰ ਜਿਉਂ ਦਾ ਤਿਉਂ ਰੱਖਣ ਦੀ ਜਿਹੜੀ ਹੈ ਉਹ ਗੱਲ ਕਹੀ ਸੀ ਤੇ ਮੌਜੂਦਾ ਸਰਕਾਰ ਨੇ ਉਹ ਮੰਨ ਲਈ ਕਿ ਇੱਥੋਂ ਗਾਰਦ ਜਿਹੜੀ ਹੈ ਉਹ ਨਹੀਂ ਹਟਾਈ ਜਾਊਗੀ। 2008 ਦੇ ਵਿੱਚ ਸਮਾਰਕ ਦੀ ਰਾਖੀ ਦੇ ਵਾਸਤੇ ਪੁਲਿਸ ਦਾ ਪਹਿਰਾ ਲਾਇਆ ਗਿਆ ਸੀ, ਅੱਜ ਤੱਕ ਜਾਰੀ ਆ, ਅੱਗੋਂ ਜਿਹੜਾ ਉਹ ਫੇਰ ਇਹ ਜਾਰੀ ਰਹੂਗਾ। ਇਹਨੂੰ ਜਿਹੜਾ ਆਮ ਆਦਮੀ ਪਾਰਟੀ ਦੇ ਜਿਹੜੇ ਬੁਲਾਰੇ ਨੇ ਕੁਲਤਾਰ ਸਿੰਘ ਸੰਧਵਾ, ਉਹਨੇ ਇਹ ਗੱਲ ਜਿਹੜੀ ਹੈ ਉਹ ਉਠਾਈ ਹੈ ਕਿ ਇਸ ਯਾਦਗਾਰ ਨੂੰ ਕੌਮੀ ਯਾਦਗਾਰ ਦਾ ਦਰਜਾ ਨਾ ਹੋਣ ਦੇ ਬਾਵਜੂਦ ਇਹਦੇ ਉੱਤੇ ਗਾਰਦ ਦਾ ਬਰਕਰਾਰ ਰਹਿਣਾ ਜਿਹੜਾ ਇਹ ਕਈ ਸਵਾਲ ਖੜੇ ਕਰ ਰਿਹਾ। ਜਦੋਂ ਕਿ ਹੁਸੈਨੀ ਵਾਲਾ ਦੇ ਵਿੱਚ ਜਿਹੜਾ ਸਮਾਰਕ ਹੈ ਉਹਦੇ ਬਾਰੇ ਇਹ ਕਿਹਾ ਜਾ ਰਿਹਾ ਜੀ ਕਿ ਉਹਨੂੰ ਜਿਹੜਾ ਕੌਮੀ ਦਰਜਾ ਪ੍ਰਾਪਤ ਹੈ, ਪਰ ਉੱਥੇ ਕਿਸੇ ਨੂੰ ਸ਼ਾਇਦ ਡਰ ਨਹੀਂ ਹੈ ਕਿ ਸ਼ਹੀਦਾਂ ਨੂੰ ਕੌਣ ਕੋਈ ਨੁਕਸਾਨ ਜਿਹੜਾ ਉਹ ਪਹੁੰਚਾ ਸਕਦਾ ਉਹਨਾਂ ਦੇ ਬੁੱਤਾਂ ਨੂੰ। ਸੋ ਇਹੋ ਜਿਹੇ ਬੁੱਤ ਲਾਉਣ ਦੀ ਲੋੜ ਕਿਉਂ ਪੈਂਦੀ ਆ ਜਿਨ੍ਹਾਂ ਦੀ ਬਾਅਦ ਦੇ ਵਿੱਚ ਸਿਕਿਉਰਿਟੀ ਜਿਹੜੀ ਉਹ ਕਰਨੀ ਪੈਂਦੀ ਹੈ। ਅੱਜ ਕੀਤੀ ਤਾਂ ਬੁੱਤਾਂ ਦੀ ਰਾਜਨੀਤੀ ਆ, ਕਾਫੀ ਟਾਈਮ ਤੋਂ ਇਹ ਕੁਛ ਹੀ ਹੋ ਰਿਹਾ। ਤੇ ਅੱਗੇ ਆਪਾਂ ਤੇਜਾ ਸਿੰਘ ਸਮੁੰਦਰੀ ਹਾਲ ਦੀ ਜੇ ਗੱਲ ਕਰੀਏ ਤੇ 33 ਵਰਿਆਂ ਪਿੱਛੋਂ ਉਸ ਦੀ ਵੀ ਸੁਣੀ ਗਈ। ਦੇਖੋ ਜੀ 1984 ਦੇ ਵਿੱਚ ਸਾਕਾ ਨੀਲਾ ਤਾਰਾ ਦੇ ਸਮੇਂ ਕਾਫੀ ਨੁਕਸਾਨ ਹੋਇਆ ਸੀਗਾ ਇਸ ਤੇਜਾ ਸਿੰਘ ਸਮੁੰਦਰੀ ਹਾਲ ਦਾ, ਔਰ 33 ਸਾਲਾਂ ਤੋਂ ਬਾਅਦ ਹੁਣ ਇਹਨੂੰ ਨਵੀਂ ਦਿੱਖ ਜਿਹੜੀ ਆ ਉਹ ਦਿੱਤੀ ਗਈ ਆ। ਜਿਉਂ ਸਾਕਾ ਨੀਲਾ ਤਾਰਾ ਹੋਇਆ ਮੁੜ ਕੇ ਇਸ ਬਿਲਡਿੰਗ ਦੀ ਸਾਂਭ ਸੰਭਾਲ ਦੇ ਵਾਸਤੇ ਕੁਛ ਨਹੀਂ ਸੀ ਕੀਤਾ ਗਿਆ। ਇੱਥੇ ਲੱਗੇ ਗੋਲੀਆਂ ਦੇ ਨਿਸ਼ਾਨ ਜਿਹੜੇ ਨੇ ਉਹਨਾਂ ਨੂੰ ਯਾਦ ਦੇ ਵਜੋਂ ਸੰਭਾਲਿਆ ਗਿਆ। ਸਾਕਾ ਨੀਲਾ ਤਾਰਾ ਦੇ ਸਮੇਂ ਹਰਿਮੰਦਰ ਸਾਹਿਬ ਦੇ ਵਿੱਚ ਕਈ ਇਮਾਰਤਾਂ ਜਿਹੜੀਆਂ ਸੀਗੀਆਂ ਜੀ ਉਹ ਫੌਜੀ ਗੋਲਾਬਾਰੀ ਦੇ ਕਰਕੇ ਨੁਕਸਾਨੀਆਂ ਗਈਆਂ ਸੀਗੀਆਂ। ਅਕਾਲ ਤਖਤ ਢਹਿ ਢੇਰੀ ਹੋ ਗਿਆ ਸੀਗਾ। ਸਿੱਖ ਰੈਫਰੈਂਸ ਲਾਇਬ੍ਰੇਰੀ ਸਾੜ ਦਿੱਤੀ ਗਈ ਸੀਗੀ। ਹਰਿਮੰਦਰ ਸਾਹਿਬ ਦੇ ਮੁੱਖ ਇਮਾਰਤ ਦੇ ਉੱਤੇ ਵੀ ਗੋਲੀਆਂ ਲੱਗੀਆਂ ਸੀਗੀਆਂ। ਗੁਰੂ ਰਾਮਦਾਸ ਸਰਾਂ, ਗੁਰੂ ਨਾਨਕ ਨਿਵਾਸ ਨੂੰ ਨੁਕਸਾਨ ਪਹੁੰਚਿਆ ਸੀਗਾ। ਤੇਜਾ ਸਿੰਘ ਸਮੁੰਦਰੀ ਹਾਲ ਵੀ ਇਹਦੇ ਵਿੱਚ ਸ਼ਾਮਲ ਸੀਗਾ, ਜਿਹੜੀਆਂ ਬਿਲਡਿੰਗਾਂ ਨੁਕਸਾਨੀਆਂ ਗਈਆਂ ਸੀਗੀਆਂ। ਇਹ ਜਿਹੜੀ ਬਿਲਡਿੰਗ ਹੈ ਜੀ ਇਹਦਾ ਉੱਤੇ ਵਾਲਾ ਹਿੱਸਾ ਸੜ ਗਿਆ ਸੀਗਾ, ਅੰਦਰ ਪਿਆ ਰਿਕਾਰਡ ਵੀ ਸੜ ਕੇ ਸੁਆਹ ਹੋ ਗਿਆ ਸੀਗਾ। ਜਿਹੜੇ ਵੱਡੀ ਗਿਣਤੀ ਦੇ ਵਿੱਚ ਗੋਲੀਆਂ ਦੇ ਨਿਸ਼ਾਨ ਇੱਥੇ ਹੈਗੇ ਆ। ਇਹ ਜਿਹੜੀ ਬਿਲਡਿੰਗ ਆ ਜੀ ਇਹਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਸਾਕਾ ਨੀਲਾ ਤਾਰਾ ਦੇ ਗਵਾਹ ਵਜੋਂ ਸਾਂਭ ਕੇ ਰੱਖਿਆ ਗਿਆ ਸੀਗਾ, ਔਰ ਸ਼੍ਰੋਮਣੀ ਕਮੇਟੀ ਦੇ ਵੱਲੋਂ ਦਿੱਲੀ ਹਾਈ ਕੋਰਟ ਦੇ ਵਿੱਚ ਕੇਂਦਰ ਸਰਕਾਰ ਦੇ ਖਿਲਾਫ 1000 ਕਰੋੜ ਰੁਪਏ ਦੇ ਹਰਜਾਨੇ ਦਾ ਕੇਸ ਵੀ ਜਿਹੜਾ ਉਹ ਦਾਇਰ ਕੀਤਾ ਹੋਇਆ ਸੀਗਾ। ਇਸ ਕੇਸ ਦੇ ਵਿੱਚ ਸ਼੍ਰੋਮਣੀ ਕਮੇਟੀ ਨੇ 100 ਕਰੋੜ ਰੁਪਏ ਅਗਾਊਂ ਰਕਮ ਵੀ ਜਮ੍ਹਾਂ ਕਰਵਾਈ ਹੋਈ ਆ। ਮਾਮਲਾ ਅਦਾਲਤ ਦੇ ਵਿਚਾਰ ਦੇ ਅਧੀਨ ਹੈ। ਇੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਹੈੱਡਕੁਆਟਰ ਹੈ ਜੀ। ਉੱਪਰਲੇ ਹਿੱਸੇ ਦੇ ਵਿੱਚ ਬਿਲਡਿੰਗ ਦੇ ਵਿੱਚ ਸਿੱਖਾਂ ਦੀ ਸੰਸਦ ਦੇ ਹਰ ਸਾਲ 2 ਜਨਰਲ ਇਜਲਾਸ ਜਿਹੜੇ ਆ ਜੀ ਉਹ ਸੱਦੇ ਜਾਂਦੇ ਆ। ਬਾਕੀ ਮੀਟਿੰਗਾਂ ਵੀ ਇੱਥੇ ਜਿਹੜੀਆਂ ਉਹ ਹੁੰਦੀਆਂ ਨੇ। 70 ਦੇ ਕਰੀਬ ਨਿਸ਼ਾਨ ਨੇ ਜਿਹੜੇ ਇਹ ਸੰਭਾਲ ਲਏ ਗਏ ਨੇ, ਔਰ ਹੁਣ ਜਿਹੜਾ ਜੀ ਇਹਦਾ ਰੰਗ ਰੋਗਨ ਵਗੈਰਾ ਹੋ ਰਿਹਾ, ਔਰ 33 ਵਰੇ ਜਿਹੜੇ ਆ ਜੀ ਉਹ ਲੱਗ ਗਏ ਆ ਇਸ ਬਿਲਡਿੰਗ ਦੇ ਉੱਤੇ ਕੰਮਕਾਰ ਜਿਹੜਾ ਜੀ ਉਹ ਸ਼ੁਰੂ ਹੋਣ ਦੇ ਵਾਸਤੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਆ ਜੀ ਉਹ ਇਹ ਕਹਿੰਦੇ ਆ ਕਿ ਕਿਉਂਕਿ ਕੇਸ ਕੀਤਾ ਹੋਇਆ ਸੀਗਾ ਜਿਹੜੀ ਕੇਂਦਰ ਦੀ ਸਰਕਾਰ ਹੈ ਉਹਦੇ ਵਿਰੋਧ ਦੇ ਵਿੱਚ 1000 ਕਰੋੜ ਰੁਪਏ ਦਾ, ਜਿਹਦੇ ਕਰਕੇ ਇਹਦੇ ਬਿਲਡਿੰਗ ਦੀ ਜਿਹੜੀ ਰੈਨੋਵੇਸ਼ਨ ਹੈ ਉਹ ਨਹੀਂ ਸੀ ਕੀਤੀ ਗਈ। ਹੁਣ ਅਜੇ ਕੇਸ ਤਾਂ ਉਹ ਨਿਬੜਿਆ ਨਹੀਂਗਾ ਜੀ, ਪਰ ਰੈਨੋਵੇਸ਼ਨ ਜਿਹੜੀ ਹੈ ਜੀ ਉਹ ਜ਼ਰੂਰ ਸ਼ੁਰੂ ਕਰ ਦਿੱਤੀ ਗਈ ਹੈ ਜੀ। ਅਤੇ ਅੱਗੇ ਆਪਾਂ ਗੱਲ ਕਰਦੇ ਜੀ ਸ਼ਿਵ ਸੈਨਾ ਦੀ, ਜਿਸ ਦੀਆਂ ਜਿਹੜੀਆਂ ਸੋਸ਼ਲ ਮੀਡੀਆ 'ਤੇ ਵੀ ਅਸੀਂ ਦੇਖਦੇ ਰਹਿੰਦੇ ਹਾਂ ਹਰਕਤਾਂ ਕਿਸ ਤਰ੍ਹਾਂ ਦੀਆਂ, ਅਤੇ ਅਖਬਾਰਾਂ ਦੇ ਵਿੱਚ ਵੀ ਉਹਨਾਂ ਦੀਆਂ ਹਰਕਤਾਂ ਆ ਜਿਹੜੀਆਂ ਉਹ ਆਉਂਦੀਆਂ ਰਹਿੰਦੀਆਂ। ਅਤੇ ਉਹਨਾਂ ਦੇ ਇੱਕ ਸੈਂਸਦ ਮੈਂਬਰ ਨੇ ਕਾਊਂਟਰ 'ਤੇ ਕੰਮ ਕਰਦੇ ਬਜ਼ੁਰਗ ਨੂੰ ਜੁੱਤੀਆਂ ਨਾਲ ਕੁੱਟਿਆ। ਇਹ ਦਿੱਲੀ ਦੇ ਵਿੱਚ ਇਹ ਵਾਪਰਿਆ। ਦੇਖੋ ਉਹਦਾ ਮੰਗ ਕੀ ਸੀਗੀ ਕਿ ਉਹ ਇਕੋਨਮੀ ਕਲਾਸ ਦੇ ਵਿੱਚ ਸਫ਼ਰ ਕਰਦਾ ਸੀਗਾ। ਕਹਿੰਦਾ ਜੀ ਮੇਰੀ ਸੀਟ ਜਿਹੜੀ ਹੈ ਜੀ ਉਹ ਬਦਲੋ ਫਸਟ ਕਲਾਸ ਦੇ ਵਿੱਚ। ਔਰ ਇਹ ਸ਼ਿਵ ਸੈਨਾ ਦਾ ਸੰਸਦ ਮੈਂਬਰ ਰਵਿੰਦਰ ਗਾਇਕਵਾੜ ਜਿਹੜਾ ਸੀਗਾ ਜੀ ਉਹਨੇ ਦਿੱਲੀ ਏਅਰਪੋਰਟ ਦੇ ਉੱਤੇ ਏਅਰ ਇੰਡੀਆ ਦੇ 7 ਸਾਲਾਂ ਦੇ ਡਿਊਟੀ ਮੈਨੇਜਰ ਸ਼ਿਵ ਕੁਮਾਰ ਨੂੰ ਨਾ ਸਿਰਫ ਮੁੱਕੇ ਮਾਰੇ ਬਲਕਿ ਜਿਹੜਾ ਆਪਣਾ ਸੈਂਡਲ ਸੀਗਾ ਉਹ ਲਾ ਲਿਆ, ਔਰ 25 ਸੈਂਡਲ ਜਿਹੜੇ ਸੀਗੇ ਜੀ ਉਹਦੇ ਬੰਦੇ ਦੇ ਇਹਨੇ ਜਿਹੜਾ ਜੀ ਬਜ਼ੁਰਗ ਦੇ ਮਾਰੇ। ਔਰ ਇਸ ਕੁੱਟਮਾਰ ਦੇ ਵਿੱਚ ਡਿਊਟੀ ਮੈਨੇਜਰ ਦਾ ਚਸ਼ਮਾ ਟੁੱਟ ਗਿਆ,
ਉਹਦੀ ਸ਼ਰਟ ਜਿਹੜੀ ਸੀ ਉਹ ਫਟ ਗਈ। ਗਾਇਕਵਾੜ ਦੇ ਖਿਲਾਫ 2 FIR ਦਰਜ ਜਿਹੜੀਆਂ ਜੀ ਉਹ ਕੀਤੀਆਂ ਗਈਆਂ ਨੇ, ਇੱਕ ਪੀੜਤ ਤੇ ਦੂਜੀ 에ਅਰ ਇੰਡੀਆ ਨੇ ਜਿਹੜੀ ਹੈ ਜੀ ਉਹ ਦਰਜ ਕਰਵਾਈ ਹੈ। ਸ਼ਿਵ ਕੁਮਾਰ ਤੇ ਗਾਇਕਵਾੜ ਦੋਨਾਂ ਦਾ ਮੈਡੀਕਲ ਜਿਹੜਾ ਉਹ ਕਰਵਾਇਆ ਗਿਆ। 에ਅਰ ਇੰਡੀਆ ਨੇ ਇੱਕ ਜਾਂਚ ਦੀ ਕਮੇਟੀ ਜਿਹੜੀ ਬਣਾਈ ਹੈ। ਕਮੇਟੀ ਨਾਗਰਿਕ ਜਿਹੜਾ ਮੰਤਰਾਲੇ ਨੂੰ ਆਪਣੀ ਰਿਪੋਰਟ ਜਿਹੜੀ ਹੈ ਜੀ ਉਹ ਦੇਊਗੀ। ਗਾਇਕਵਾੜ ਕਹਿੰਦਾ ਜੀ ਕਿ ਮੈਨੂੰ ਇਸ ਕੁੱਟਮਾਰ ਦਾ ਕੋਈ ਪਛਤਾਵਾ ਨਹੀਂਗਾ। ਉਹਨੇ ਕਿਹਾ ਕਿ ਉਹਨੇ ਸ਼ੇਕੀ ਮਾਰਦਿਆਂ ਹੋਏ ਗੱਲ ਕਹੀ ਹੈ ਕਿ ਹਾਂ ਮੈਂ 25 ਸੈਂਡਲ ਮਾਰੇ ਆ। ਇਹ ਵੀਡੀਓ ਦੇ ਵਿੱਚ ਜਿਹੜਾ ਜੀ ਉਹ ਬੇਸ਼ਰਮੀ ਦੇ ਨਾਲ ਕਹਿ ਰਿਹਾ। ਉਹ ਇਹ ਕਹਿੰਦਾ ਕਿ ਉਹਨੇ ਇਹ ਕਹਿਤਾ, ਜਿਹੜਾ ਮੈਨੇਜਰ ਸੀਗਾ ਜੀ ਉੱਥੇ ਲੱਗਿਆ ਹੋਇਆ, ਕਿ ਇਹ ਸੰਸਦ ਜਿਹੜਾ ਜੀ ਉਹ ਕੌਣ ਹੈ। ਉਹਨੇ ਕਿਹਾ ਕਿ ਮੈਂ ਮੋਦੀ ਹੋਰਾਂ ਨੂੰ ਇਹਦੀ ਸ਼ਿਕਾਇਤ ਜਿਹੜੀ ਉਹ ਕਰੂੰਗਾ ਕਿ ਮੇਰੇ ਨਾਲ ਏਦਾਂ ਬਦਤਮੀਜ਼ੀ ਕੀਤੀ ਹੈ। ਕਹਿੰਦਾ ਜੀ ਫਿਰ ਮੈਂ ਅੱਗੋਂ ਥੱਪੜ ਮਾਰ ਦਿੱਤੇ ਤੇ 25 ਸੈਂਡਲ ਜਿਹੜੇ ਜੀ ਉਹ ਮਾਰੇ। ਗਾਇਕਵਾੜ ਕਹਿੰਦਾ ਜੀ ਕਿ ਮੈਂ ਸੰਸਦ ਮੈਂਬਰ ਹਾਂ, ਮੈਂ ਕਿਸੇ ਦੇ ਕੋਲੋਂ ਗਾਲਾਂ ਕਿਉਂ ਖਾਵਾਂ। ਉਹਨੇ ਇਹ ਵੀ ਗੱਲ ਫੜ ਮਾਰ ਕੇ ਆਖੀ ਕਿ ਮੈਂ ਸ਼ਿਵ ਸੈਨਾ ਦਾ ਮੈਂਬਰ ਪਾਰਲੀਮੈਂਟ ਹਾਂ, ਭਾਰਤੀ ਜਨਤਾ ਪਾਰਟੀ ਦਾ ਨਹੀਂ, ਜਿਹੜਾ ਕਿ ਚੁੱਪ ਕਰਕੇ ਸਾਰਾ ਕੁਝ ਜਿਹੜਾ ਜੀ ਉਹ ਸਹਿ ਲੂਗਾ। ਇਸ ਜਿਹੜਾ ਸ਼ਿਵ ਸੈਨਾ ਦਾ ਮੈਂਬਰ ਪਾਰਲੀਮੈਂਟ ਆ ਦੀ ਉਹਦੀ ਇਸ ਬੇਸ਼ਰਮੀ ਵਾਲੀ ਹਰਕਤ ਜਿਹੜੀ ਆ ਜੀ ਉਹ ਇਸ ਵੇਲੇ ਸਮੁੱਚੇ ਮੀਡੀਆ ਦੇ ਵਿੱਚ ਜਿਹੜੀ ਆ ਉਹ ਛਾਈ ਹੋਈ ਆ। ਇਹਦੇ ਉੱਤੇ ਸ਼ਿਵ ਸੈਨਾ ਦਾ ਕੋਈ ਕਿਸੇ ਕਿਸਮ ਦਾ ਪ੍ਰਤੀਕਰਮ ਨਹੀਂ ਆਇਆ। ਨਹੀਂ ਆਊਗਾ ਜੀ, ਨਹੀਂ ਆਊਗਾ, ਕਿਉਂਕਿ ਖੁੱਲ੍ਹ ਦਿੱਤੀ ਹੋਈ ਆ ਅਖੀਰ ਵਿੱਚ ਅਜ਼ਨਾਮਾ ਕਿ ਮਿਲੇ ਕੱਲ ਅਮਰਿੰਦਰ ਤੇ ਅਰੁਣ ਦੋਵੇਂ, ਕਹਿੰਦੇ ਬਹੁਤ ਖੁੱਲੀ ਗੱਲ ਹੋਈ ਬੇਲੀ। ਮਿਲੇ ਕੱਲ ਅਮਰਿੰਦਰ ਤੇ ਅਰੁਣ ਦੋਵੇਂ, ਕਹਿੰਦੇ ਬਹੁਤ ਖੁੱਲੀ ਗੱਲ ਹੋਈ ਬੇਲੀ। ਕੈਪਟਨ ਕਹਿੰਦਾ ਕਿਸਾਨਾਂ ਦਾ ਹਾਲ ਮੰਦਾ, ਮਿਲਦੀ ਕਿਤੇ ਨਹੀਂ ਜਾਪਦੀ ਢੋਈ ਬੇਲੀ। ਭੁੱਖਾ ਸੌਂਦਾ ਕਿਸਾਨ ਹੈ ਬੋਲ ਲਾ ਕੇ, ਕਰਜ਼ੇ ਮਾਰਿਆ ਜਾਂਦਾ ਈ ਮੋਈ ਬੇਲੀ। ਕਰਨੇ ਯੂਪੀ ਦੇ ਵਿੱਚ ਜੇ ਮਾਫ ਕਰਜ਼ੇ, ਦਿਓ ਹੁਕਮ ਪੰਜਾਬ ਲਈ ਸੋਈ ਬੇਲੀ। ਅਰੁਣ ਜੇਤਲੀ ਮੂਹਰੇ ਨਹੀਂ ਬਾਤ ਮੋੜੀ, ਹਾਮੀ ਭਰਨ ਤੋਂ ਛੱਡੀ ਨਾ ਕਸਰ ਬੇਲੀ। ਅਰੁਣ ਜੇਤਲੀ ਮੂਹਰੇ ਨਹੀਂ ਬਾਤ ਮੋੜੀ, ਹਾਮੀ ਭਰਨ ਤੋਂ ਛੱਡੀ ਨਾ ਕਸਰ ਬੇਲੀ। ਨਾਲ ਆਸ ਦੇ ਕਾਇਮ ਜਹਾਨ ਰਹਿੰਦਾ, ਉਦਾਂ ਮੰਨਾਂਗੇ ਹੋਇਆ ਜੋ ਅਸਰ ਬੇਲੀ। ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ। ਮਿਹਰਬਾਨੀ ਜੀ, ਧੰਨਵਾਦ ਜੀ। ਸਤਿ ਸ੍ਰੀ ਅਕਾਲ ਜੀ। ਸਰੋਤੇ ਸਨ ਬਲਤੇਜ ਪੰਨੂ ਜੋ ਸਾਡੇ ਨਾਲ ਜੁੜਦੇ ਨੇ ਤੇ ਦੱਸਦੇ ਨੇ ਕਿ ਪੰਜਾਬ ਵਿੱਚ ਜਾਂ ਭਾਰਤ ਦੇ ਵਿੱਚ ਕੀ ਕੁਝ ਹੁੰਦਾ ਹੈ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਹੀ ਸਮਾਪਤ। ਅਗਲੇ ਬੁਲਟਨ ਤੱਕ ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।